ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਅਸੀਂ ਸਮੇਂ-ਸਮੇਂ ਤਾਜ਼ਾ ਮੁੱਦਿਆਂ ਤੇ ਅੱਡ-ਅੱਡ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਹਾਂ। ਭਾਵੇਂ ਕਈ ਵਾਰ ਸਵਾਲਾਂ ਦਾ ਦੁਹਰਾਵ ਵੀ ਹੁੰਦਾ ਹੈ, ਪਰ ਸਾਡਾ ਮਕਸਦ ਹਰ ਇਸ਼ੂ ਨੂੰ ਅੱਡ-ਅੱਡ ਨੁਕਤਿਆਂ ਤੋਂ ਅੱਡ-ਅੱਡ ਸ਼ਖਸੀਅਤਾਂ ਨਾਲ ਗੱਲ ਕਰਕੇ ਉਜਾਗਰ ਕਰਨ ਦਾ ਹੁੰਦਾ ਹੈ। ਅਸੀਂ ਹਰ ਇਸ਼ੂ ਦੀ ਕਾਨੂੰਨੀ, ਸਮਾਜਿਕ, ਪੰਥਕ, ਰਾਜਨੀਤਿਕ ਅਤੇ ਮੀਡੀਆ ਦੇ ਪਹਿਲੂਆਂ ਤੋਂ ਗੱਲਬਾਤ ਕਰਨ ਲਈ ਇਹਨਾਂ ਖੇਤਰਾਂ ਦੇ ਸਰਗਰਮ ਆਗੂਆਂ ਨੂੰ ਹੀ ਤੁਹਾਡੇ ਰੂਬਰੂ ਕਰਦੇ ਹਾਂ। ਅੱਜ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਉਹ ਹਨ ਸਿੱਖ ਸਿਆਸਤ ਨਿਊਜ਼ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ। ਇਹਨਾਂ ਨੇ ਕਾਨੂੰਨ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਹੈ ਤੇ ਲੰਮਾ ਵਕਤ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਹਨ ਤੇ ਹੁਣ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਪਰਮਜੀਤ ਸਿੰਘ ਗਾਜ਼ੀ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ, ਜਿਸ ਤਰ੍ਹਾਂ ਸੁਣਨ ਵਿੱਚ ਆਇਆ ਕਿ ਤੁਸੀਂ ਭਾਈ ਦਲਜੀਤ ਸਿੰਘ ਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਮਿਲ ਕੇ ਆਏ ਹੋ, ਤੁਸੀਂ ਇਹਨਾਂ ਦੇ ਕੇਸ ਬਾਰੇ ਸਭ ਤੋਂ ਪਹਿਲਾਂ ਸਾਡੇ ਟੀਵੀ 84 ਦੇ ਦਰਸ਼ਕਾਂ ਨੂੰ ਦੱਸੋ। ਦੇਖੋ, ਕੇਸ ਇਹ ਭਾਈ ਦਲਜੀਤ ਸਿੰਘ ਉਹਨਾਂ ਦੇ ਖਿਲਾਫ ਸਾਲ 2009 ਦੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ ਅਨਲੌਫੁਲ ਐਕਟੀਵਿਟੀਜ਼ ਐਕਟ ਦੇ ਤਹਿਤ, ਜਿਹਦੇ ਵਿੱਚ ਉਹਨਾਂ ਦੀ ਤਕਰੀਬਨ 2-2.5 ਸਾਲ ਬਾਅਦ ਜ਼ਮਾਨਤ 2012 ਫਰਵਰੀ ਦੇ ਵਿੱਚ ਹੋਈ ਸੀਗੀ। ਹਾਂਜੀ। ਤੇ ਪਰ ਹੁਣ ਦੁਬਾਰਾ 2012 ਦੇ ਸਤੰਬਰ ਦੇ ਵਿੱਚ ਦੁਬਾਰਾ ਕੇਸ ਜਿਹੜਾ ਆ ਉਹ ਰਜਿਸਟਰ ਕੀਤਾ ਗਿਆ। ਲਗਭਗ ਸੇਮ FIR ਆ, ਸਿਰਫ ਜਿਹੜੀ ਭਾਈ ਦਲਜੀਤ ਸਿੰਘ ਉਹਨਾਂ ਦੇ ਖਿਲਾਫ FIR ਉਹਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਹੋਇਆ, ਦੂਸਰੀ ਜਿਹੜੀ FIR ਹੈ ਉਹਦੇ ਵਿੱਚ ਭਾਈ ਕੁਲਵੀਰ ਸਿੰਘ ਹੋਣਾ ਦਾ ਨਾਮ ਲਿਖਿਆ ਹੋਇਆ। ਉਹ FIR ਦੀ ਲਿਖਾਵਟ ਹੀ ਜਿਹੜੀ ਆ ਉਹ ਇਹ ਬਿਆਨ ਕਰਦੀ ਹੈ ਕਿ ਕਿਸੇ ਹਾਇਰ ਅਥਾਰਟੀਜ਼ ਦੇ ਵੱਲੋਂ ਪ੍ਰੀ ਮੇਡ FIR ਜਿਹੜੀ ਆ ਉਹ ਜਿਹੜੇ ਹੇਠਲੇ ਥਾਣੇ ਹੈਗੇ ਨੇ ਜਿੱਥੇ ਕੇਸ ਰਜਿਸਟਰ ਹੋਇਆ ਉਹਨਾਂ ਨੂੰ ਬਣਾ ਕੇ ਭੇਜੀ ਗਈ ਹੈ ਜੀ। ਔਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਇਹ FIR ਰਜਿਸਟਰ ਹੋਈ ਹੈ ਉਦੋਂ ਇਹ ਦੋਵੇਂ ਸ਼ਖਸੀਅਤਾਂ ਪ੍ਰੀਵੈਂਟਿਵ ਮੈਜਰ ਦੇ ਤਹਿਤ ਆਲਰੇਡੀ ਹੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਈਆਂ ਹੋਈਆਂ ਸੀ। ਰਾਤ ਦੇ ਕਰੀਬਨ 1:30 ਵਜੇ ਦੀ FIR ਜਿਹੜੀ ਆ ਉਹ ਭਾਈ ਕੁਲਬੀਰ ਸਿੰਘ ਹੋਣਾ ਦੇ ਖਿਲਾਫ ਹੈ, ਜਦਕਿ ਉਹਨਾਂ ਦੀ ਗ੍ਰਿਫਤਾਰੀ ਇੱਕ ਦਿਨ ਪਹਿਲਾਂ ਹੋ ਚੁੱਕੀ ਸੀਗੀ ਜੀ। ਔਰ ਇਹਦੇ ਵਿੱਚ ਉਹੀ ਸਾਰੀਆਂ ਗੱਲਾਂ ਇਹਨਾਂ ਨੇ ਦੁਹਰਾਈਆਂ ਨੇ ਕਿ ਦੇਸ਼ ਨੂੰ ਬਹੁਤ ਜ਼ਿਆਦਾ ਖਤਰਾ ਹੈ ਜੀ, ਇਹਨਾਂ ਦੇ ਟੈਰਰਿਸਟ ਦੇ ਨਾਲ ਲਿੰਕ ਨੇ ਤੇ ਇਹ ਪੰਜਾਬ ਦੇ ਵਿੱਚ ਖਾੜਕੂਵਾਦ ਨੂੰ ਦੁਬਾਰਾ ਉਭਾਰਨ ਦੀ ਕੋਸ਼ਿਸ਼ ਕਰ ਰਹੇ ਆ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ। ਉਸ ਤੋਂ ਇਲਾਵਾ ਇਹਨਾਂ ਦੇ ਕੋਲ ਸੈਡੀਸ਼ੀਅਸ ਮਟੀਰੀਅਲ ਜਿਹੜਾ ਆ, ਦੇਸ਼ ਵਿਰੋਧੀ ਲਿਟਰੇਚਰ ਜਿਹੜਾ ਆ ਉਹ ਬਰਾਮਦ ਹੋਇਆ ਔਰ ਉਹਦੇ ਵਿੱਚ ਹੂ ਕਿਲਡ ਕਰਕਰੇ ਮੁਸ਼ਰੀਫ ਦੀ ਕਿਤਾਬ ਆ, ਉਹ ਖੁਦ ਇੱਕ ਪੁਲਿਸ ਆਫਿਸਰ ਰਿਹਾ ਬੰਬੇ ਦਾ, ਮਹਾਰਾਸ਼ਟਰ ਦਾ। ਤੇ ਇਸ ਤਰ੍ਹਾਂ ਸਿੱਖ ਸ਼ਹਾਦਤ ਮੈਗਜ਼ੀਨ ਜਿਹੜਾ ਕਿ ਬਕਾਇਦਾ ਇੱਕ ਰਜਿਸਟਰਡ ਲੀਗਲ ਮੈਗਜ਼ੀਨ ਸੀਗਾ, ਉਹ ਛਪਦਾ ਰਿਹਾ। ਤੇ ਬਾਕੀ ਇਸ ਦਾ ਪ੍ਰੋਸੈਸ ਇੰਨਾ ਜ਼ਿਆਦਾ ਲੰਮਾ ਹੈਗਾ ਜੁਡੀਸ਼ਰੀ ਦਾ ਕਿ ਹੁਣ ਬੀਤੇ ਸਮੇਂ ਤੋਂ ਉਹਨਾਂ ਦੀ ਜ਼ਮਾਨਤ ਵੀ ਜਿਹੜੀ ਆ ਉਹ ਨਹੀਂ ਹੋ ਸਕੀ। ਭਾਈ ਦਲਜੀਤ ਸਿੰਘ ਹੋਣਾ ਦੀ ਇੱਕ ਕੇਸ ਜਿਹੜਾ ਲੁਧਿਆਣੇ ਰਜਿਸਟਰ ਹੋਇਆ ਸੀ ਉਹਦੇ ਵਿੱਚੋਂ ਜ਼ਮਾਨਤ ਹੋ ਗਈ ਹੈ ਜੀ। ਪਰ ਇੱਕ ਤੁਹਾਨੂੰ ਯਾਦ ਹੋਊਗਾ ਕਿ ਜਸਵੰਤ ਸਿੰਘ ਆਜ਼ਾਦ ਬ੍ਰਿਟਿਸ਼ ਸਿਟੀਜ਼ਨ ਨੇ, ਉਹਨਾਂ ਨੂੰ ਇੱਥੇ ਜਲੰਧਰ ਉਹਨਾਂ ਦੇ ਉੱਪਰ ਲਗਭਗ ਸੇਮ ਕੇਸ ਪਾਇਆ ਗਿਆ ਸੀ ਜੀ। ਬਾਅਦ ਦੇ ਵਿੱਚ ਉਸ ਕੇਸ ਦੇ ਵਿੱਚ ਭਾਈ ਦਲਜੀਤ ਸਿੰਘ ਦਾ ਨਾਮ ਵੀ ਜੋੜ ਦਿੱਤਾ ਗਿਆ ਸੀ। ਉਸ ਕੇਸ ਦੇ ਵਿੱਚੋਂ ਜ਼ਮਾਨਤ ਜਿਹੜੀ ਆ ਉਹ ਹੁਣ ਹਾਈ ਕੋਰਟ ਦੇ ਵਿੱਚ ਉਹਦੀ ਸੁਣਵਾਈ ਚੱਲ ਰਹੀ ਆ। ਉਹਦੀ 3 ਸਤੰਬਰ ਤਰੀਕ ਅੱਗੇ ਪਈ ਆ ਜੀ। ਤੇ ਵੀਰ ਜੀ, ਹੋਰ ਵੀ ਕਾਫੀ ਸਿੱਖ ਠੀਕ ਨੇ, ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਜੀ। ਤੇ ਵੀਰ ਜੀ, ਹੋਰ ਵੀ ਕਾਫੀ ਸਿੱਖ ਮੁੱਦੇ ਪੰਜਾਬ ਦੇ ਵਿੱਚ ਸਾਹਮਣੇ ਆਏ ਨੇ, ਜਿਸ ਤੋਂ ਤੁਸੀਂ ਜਾਣਦੇ ਕਿ ਸਬ ਇੰਸਪੈਕਟਰ ਸੁਰਜੀਤ ਸਿੰਘ ਦਾ ਕੇਸ ਵੀ ਸਾਹਮਣੇ ਆਇਆ ਜਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਇੰਕਸ਼ਾਫ ਕੀਤਾ ਹੈ। ਤੇ ਸੁਰਜੀਤ ਸਿੰਘ ਨੇ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਆਪਣੀ ਸੁਰੱਖਿਆ ਲਈ ਫਾਈਲ ਕੀਤੀ ਤਾਂ ਉਸ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ। ਇਸ ਕੇਸ ਬਾਰੇ ਤੁਸੀਂ ਕਿਵੇਂ ਵੇਖਦੇ ਹੋ ਤੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਇਹ ਇੱਕ ਬੜਾ ਅਹਿਮ ਮਾਮਲਾ ਆ ਕਿਉਂਕਿ ਇੱਕ ਇਨਸਾਈਡਰ ਵਿਅਕਤੀ ਜਿੰਨੀ ਨਾ ਸਿਰਫ ਵਿਟਨੈਸ ਕੀਤਾ ਸਾਰਾ ਕੁਝ, ਜਿੰਨੀ ਆਪ ਸਾਰਾ ਕੁਝ ਕੀਤਾ, ਉਹ ਆ ਕੇ ਇਹ ਗੱਲ ਕਹਿ ਰਿਹਾ ਕਿ ਇਹ ਸਾਰਾ ਕੁਝ ਮੈਂ ਕੀਤਾ। ਉਹ ਲਿਸਟਾਂ ਲੈ ਕੇ ਹਾਈ ਕੋਰਟ ਦੇ ਵਿੱਚ ਜਾ ਰਿਹਾ, ਪਰ ਨਾ ਤਾਂ ਹਾਈ ਕੋਰਟ ਉਹਦੀ ਕੋਈ ਸੁਰੱਖਿਆ ਸੰਬੰਧੀ ਨੋਟਿਸ ਲੈ ਰਿਹਾ ਤੇ ਨਾ ਹੀ ਜਿਹੜੀਆਂ ਉਹ ਲਿਸਟਾਂ ਲੈ ਕੇ ਗਿਆ ਉਹਨਾਂ ਦਾ ਕੋਈ ਨੋਟਿਸ ਲੈ ਗਿਆ। ਇਸ ਤਰ੍ਹਾਂ ਦਾ ਐਟੀਟਿਊਡ ਜਿਹੜਾ ਜੁਡੀਸ਼ਰੀ ਦਾ
ਇਹ ਬਹੁਤ ਹੈਰਾਨੀਜਨਕ ਆ, ਪਰ ਜੇ ਅਸੀਂ ਥੋੜਾ ਜਿਹਾ ਪੰਜਾਬ ਦੇ ਹਾਲਾਤਾਂ ਦੇ ਪਿਛਲੇ ਸਮੇਂ ਦੇ ਹਾਲਾਤਾਂ ਵੱਲ ਨਿਗਾਹ ਮਾਰੀਏ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਗਭਗ ਇਸੇ ਤਰ੍ਹਾਂ ਦਾ ਹੀ ਐਟੀਟਿਊਡ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੇ ਮਸਲੇ ਦੇ ਉੱਪਰ ਰਿਹਾ। ਅਸੀਂ ਸਿੱਖ ਸਿਆਸਤ ਦੇ ਵੱਲੋਂ ਸਰਦਾਰ ਰਾਜਵਿੰਦਰ ਸਿੰਘ ਬੈਂਸ ਉਹਨਾਂ ਨਾਲ ਗੱਲਬਾਤ ਕੀਤੀ ਸੀ ਇਸੇ ਮਸਲੇ ਦੇ ਉੱਪਰ ਹੀ, ਕਿਉਂਕਿ ਉਹਨਾਂ ਨੇ ਹੀ ਸੁਰਜੀਤ ਸਿੰਘ ਦੀ ਪਟੀਸ਼ਨ ਦਾਖਲ ਕੀਤੀ ਸੀ। ਤਾਂ ਉਹਨਾਂ ਦੀ ਇਹ ਟਿੱਪਣੀ ਸੀਗੀ ਜਿਹੜੀ ਕਿ ਮੈਨੂੰ ਬਹੁਤ ਵਾਜਬ ਲੱਗੀ। ਉਹ ਕਹਿੰਦੇ ਕਿ ਜੇਕਰ ਇਹ ਜੁਡੀਸ਼ਰੀ ਐਕਟਿਵ ਹੁੰਦੀ 93-94 ਦੇ ਦੌਰਾਨ ਤਾਂ ਇੰਨਾ ਵੱਡਾ ਘਾਣ ਪੰਜਾਬ ਦੇ ਵਿੱਚ ਹੋ ਹੀ ਨਹੀਂ ਸੀ ਸਕਦਾ। ਸੋ ਉਸੇ ਤਰ੍ਹਾਂ ਦਾ ਹੀ ਐਟੀਟਿਊਡ ਜਿਹੜਾ ਆ ਉਹ ਜੁਡੀਸ਼ਰੀ ਦਾ ਹੋਣਾ, ਇਹ ਹੈ ਤਾਂ ਬਹੁਤ ਮੰਦਭਾਗੀ ਗੱਲ ਹੈ। ਬੇਸ਼ੱਕ ਉਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਦੇਖੋ, ਉਹਨੂੰ ਇੱਕ ਦੋਸ਼ੀ ਦੀ ਹੈਸੀਅਤ ਦੇ ਵਿੱਚ ਦੇਖੋ ਜਾਂ ਉਹਨੂੰ ਤੁਸੀਂ ਇੱਕ ਵਿਟਨੈਸ ਦੀ ਹੈਸੀਅਤ ਦੇ ਵਿੱਚ ਦੇਖੋ ਜਾਂ ਇੱਕ ਐਸਾ ਵਿਅਕਤੀ ਜਿਹੜਾ ਇੰਨੇ ਵੱਡੇ ਘਾਣ ਦੀ ਇਨਸਾਈਡ ਜਾਣਕਾਰੀ ਦੇ ਸਕਦਾ ਉਹਦੇ ਤੌਰ ਦੇ ਉੱਪਰ ਦੇਖੋ। ਹਰ ਤਰੀਕੇ ਦੇ ਨਾਲ ਉਹਦੀ ਘੱਟੋ ਘੱਟ ਸੁਰੱਖਿਆ ਦੇਣੀ ਤੇ ਜੋ ਗੱਲ ਉਹ ਕਹਿ ਰਿਹਾ ਉਹਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣੀ, ਇਹ ਗੱਲ ਬਹੁਤ ਰੀਜ਼ਨੇਬਲ ਸੀਗੀ, ਏਦਾਂ ਹੋਣਾ ਚਾਹੀਦਾ ਸੀ। ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਾਂ ਦੇਖੋ ਜਸਵੰਤ ਸਿੰਘ ਖਾਲੜਾ ਹੋਣੀ ਦੁਆਰੇ ਸਲਾਸ਼ਾਂ ਦੀ ਪਟੀਸ਼ਨ ਲੈ ਕੇ ਗਏ ਸੀਗੇ ਤਾਂ ਹਾਈ ਕੋਰਟ ਨੇ ਤਾਂ ਉਹ ਵੀ ਐਂਟਰਟੇਨ ਨਹੀਂ ਸੀ ਕੀਤੀ। ਉਹਨੇ ਕਿਹਾ ਕਿ ਨਹੀਂ, ਤੁਹਾਡੇ ਕੋਲ ਕੋਈ ਇਸ ਗੱਲ ਦਾ ਆਧਾਰ ਨਹੀਂ ਹੈਗਾ ਕਿ ਤੁਸੀਂ ਇਸ ਤਰ੍ਹਾਂ ਦੀ ਪਟੀਸ਼ਨ ਦਾਖਲ ਕਰ ਸਕੋ। ਉਸ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਨਹੀਂ ਸੀ ਨੋਟਿਸ ਲਿਆ ਹਾਈ ਕੋਰਟ ਨੇ, ਸੇਮ ਹੀ ਹੁਣ ਹੋਇਆ। ਹੁਣ ਅੱਗੇ ਅਜੇ ਤੱਕ ਇਹਦੇ ਵਿੱਚ ਮੇਰੀ ਜਾਣਕਾਰੀ ਮੁਤਾਬਕ ਕੋਈ ਅੱਗੇ ਕਾਰਵਾਈ ਫਰਦਰ ਨਹੀਂ ਹੋ ਸਕੀ। ਤੇ ਵੀਰ ਜੀ, ਕੀ ਕਾਰਨ ਹੈ ਕਿ ਅਕਾਲੀ ਦਲ ਜਿਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਵਾਅਦਾ ਕੀਤਾ ਸੀ ਕਿ ਪਾਵਰ ਵਿੱਚ ਆਉਣ ਤੋਂ ਬਾਅਦ ਉਹ ਪੰਜਾਬ ਵਿੱਚ ਹੋਈ ਖੂਨ ਖਰਾਬੀ ਦੀ ਪੂਰੀ ਜਾਂਚ ਪੜਤਾਲ ਕਰਨਗੇ ਅਤੇ ਕਮਿਸ਼ਨ ਵੀ ਬਿਠਾਉਣਗੇ, ਪਰ ਅੱਜ ਉਹ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਨ ਤੋਂ ਵੀ ਭਗੌੜੇ ਹਨ। ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੇ ਇਸ ਮੁੱਦੇ ਤੇ ਧਾਰੀ ਚੁੱਪ ਤੋਂ ਸਾਬਿਤ ਕੀਤਾ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਹ ਸਾਰਾ ਕੁਝ ਕਰਨ ਦੀ, ਕਿਉਂਕਿ ਉਹਨਾਂ ਦੇਖੋ ਹੁਣ ਇਸ ਵਾਰ ਅਕਾਲੀ ਦਲ ਦੁਬਾਰਾ ਸੱਤਾ ਦੇ ਵਿੱਚ ਆਇਆ ਹੋਇਆ ਔਰ ਜਦੋਂ ਆਇਆ ਹਿੰਦੁਸਤਾਨ ਦੇ ਸਾਰੇ ਮੀਡੀਆ ਨੇ ਇਹ ਗੱਲ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਇਹਨਾਂ ਨੇ ਜੇ ਪੰਥਕ ਮੁੱਦੇ ਛੱਡੇ ਨੇ, ਇਹ ਡਿਵੈਲਪਮੈਂਟ ਦੀ ਗੱਲ ਕਰ ਰਹੇ ਆ, ਤਾਂ ਕਰਕੇ ਇਹ ਦੁਬਾਰਾ ਸੱਤਾ ਦੇ ਵਿੱਚ ਆਇਆ। ਔਰ ਸਾਰਾ ਪ੍ਰਭਾਵ ਸਟੇਟ ਵੱਲੋਂ, ਉਹਦੀਆਂ ਏਜੰਸੀਜ਼ ਦੇ ਵੱਲੋਂ, ਮੀਡੀਆ ਦੇ ਵੱਲੋਂ ਇਹੀ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਇਹ ਬਿਲਕੁਲ ਇੰਡੀਅਨ ਸਟੇਟ ਦੇ ਨਾਲ ਅਲਾਈਨ ਕਰਕੇ ਚੱਲਦੇ ਆ। ਕੋਈ ਵੀ ਐਸਾ ਜੁਰਮ ਜਿਹੜਾ ਆ ਜਿਹਦੇ ਤੋਂ ਇੰਡੀਅਨ ਸਟੇਟ ਦਾ ਅਸਲੀ ਚਿਹਰਾ ਮੋਹਰਾ ਦੁਨੀਆ ਦੇ ਸਾਹਮਣੇ ਨਸ਼ਰ ਹੋ ਸਕਦਾ, ਇਹ ਉਹਨੂੰ ਨਹੀਂ ਉਜਾਗਰ ਹੋਣ ਦੇਣਗੇ। ਹਾਂ, ਇਹਨਾਂ ਚੀਜ਼ਾਂ ਨੂੰ ਹੋ ਸਕਦਾ ਅਗਲੇ ਚੋਣ ਮਨੋਰਥ ਪੱਤਰ ਦੇ ਵਿੱਚ ਵੀ ਪਾ ਦੇਣ, ਕਿਉਂਕਿ ਇਹ ਗੱਲ ਹਿੰਦੁਸਤਾਨ ਦੇ ਵਿੱਚ ਮੰਨੀ ਗਈ ਕਿ ਚੋਣ ਮਨੋਰਥ ਪੱਤਰ 'ਚ ਜਿਹੜੀਆਂ ਗੱਲਾਂ ਇਹ ਤਾਂ ਸਿਰਫ ਕਹਿਣ ਨੂੰ ਹੁੰਦੀਆਂ ਨੇ, ਨਹੀਂ ਹੁੰਦੀਆਂ ਉਹ। ਔਰ ਇਹ ਤਾਂ ਭਾਰਤੀ ਸਟੇਟ ਨਾਲ ਰਲ ਕੇ ਚੱਲ ਰਹੇ ਆ ਜੀ। ਐਡੇ ਵੱਡੇ ਘਾਣ ਨੂੰ ਉਜਾਗਰ ਕਰਨ ਦੀ ਇਹਨਾਂ ਦੀ ਹੈਸੀਅਤ ਹੀ ਨਹੀਂ ਹੈਗੀ ਕਿ ਕਰ ਸਕਣ। ਉਹਦੇ ਲਈ ਕੋਈ ਕਮਿਸ਼ਨ ਬਣਾ ਸਕਣ ਜਾਂ ਇਨਕੁਆਇਰੀ ਬਿਠਾ ਸਕਣ, ਮਗਰਮੱਛ ਦੇ ਹੰਝੂ ਜ਼ਰੂਰ ਸੁੱਟ ਸਕਦੇ ਨੇ। ਬਿਲਕੁਲ। ਤੇ ਵੀਰ ਜੀ, ਇੱਕ ਹੋਰ ਕੇਸ ਸਾਹਮਣੇ ਆਇਆ ਕਿ ਜਿਸ ਤਰ੍ਹਾਂ ਸਰਸਾ ਦੀ ਇੱਕ ਅਦਾਲਤ ਨੇ 4 ਸਿੰਘਾਂ ਨੂੰ ਸੌਦਾ ਸਾਧ ਦਾ ਵਿਰੋਧ ਕਰਦੇ ਹੋਏ ਝੜਪ ਵਾਲੇ ਕੇਸ ਵਿੱਚ 7-7 ਸਾਲ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਇਸ ਦੌਰਾਨ ਇੱਕ ਸਿੰਘ ਭਾਈ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ, ਪਰ ਸੌਦਾ ਸਾਧ ਚੇਲੇ ਨੂੰ ਸਾਫ਼ ਬਰੀ ਕਰ ਦਿੱਤਾ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਬਿਲਕੁਲ। ਇਹ 18 ਜੁਲਾਈ 2008 ਨੂੰ ਘਟਨਾ ਵਾਪਰੀ ਸੀਗੀ। ਉਹਨਾਂ ਨੇ ਚਰਚਾ ਰੱਖੀ ਹੋਈ ਸੀ ਔਰ ਬਕਾਇਦਾ ਚੈਲੰਜ ਦੇ ਕੇ, ਕਿਉਂਕਿ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਸੌਦਾ ਸਾਧ ਵਾਲਾ, ਉਸ ਤੋਂ ਬਾਅਦ ਉਹਦੀਆਂ ਚਰਚਾਵਾਂ ਇੱਕਦਮ ਬੰਦ ਹੋ ਗਈਆਂ ਸਿੱਖ ਸੰਗਤ ਦੇ ਪ੍ਰੈਸ਼ਰ ਤੇ ਹੀ। ਤਾਂ ਉਹਨਾਂ ਨੇ ਪੁਲਿਸ ਦੀ ਸ਼ਹਿ, ਪ੍ਰਸ਼ਾਸਨ ਦੀ ਸ਼ਹਿ ਦੇ ਨਾਲ ਉਹ ਦੁਬਾਰਾ ਚਰਚਾ ਰੱਖੀ, ਚੈਲੰਜ ਕੀਤਾ ਗਿਆ ਸਿੱਖਾਂ ਨੂੰ। ਤੇ ਉੱਥੇ ਜਦੋਂ ਵਿਰੋਧ ਕਰਨ ਗਏ ਸਿੱਖ ਤਾਂ ਉਹਨਾਂ ਨੇ ਉੱਪਰ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਸੀਗਾ, ਉੱਪਰੋਂ ਇੱਟਾਂ ਰੋੜੇ ਸੱਟੇ ਹਮਲਾ ਕਰ ਦਿੱਤਾ ਇੱਕਦਮ। ਉਹਦੇ ਵਿੱਚ ਭਾਈ ਹਰਮਿੰਦਰ ਸਿੰਘ ਡੱਬਵਾਲੀ ਸ਼ਹੀਦ ਹੋ ਗਏ। ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਹੀ ਲੋਕਾਂ ਨੇ, ਸਿੱਖਾਂ ਨੇ ਗੁੱਸੇ ਦੇ ਵਿੱਚ ਆ ਕੇ ਕੁਝ ਇੱਕ ਦੁਕਾਨਾਂ ਦੀ ਭੰਨ ਤੋੜ ਜਿਹੜੀ ਆ ਉਹ ਉੱਥੇ ਕੀਤੀ, ਤਾੜ ਫੂਕ ਹੋਈ। ਇਸ ਮਾਮਲੇ ਦੇ ਵਿੱਚ 7 ਸਿੱਖਾਂ ਨੂੰ ਜਿਹੜੀ ਆ ਉਹ 7-7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪਰ ਦੂਸਰੇ ਪਾਸੇ ਉਹ ਮਾਮਲਾ ਜਿਹੜਾ ਹਰਮਿੰਦਰ ਸਿੰਘ ਹੋਣਾ ਵਾਲਾ, ਉਹ ਦੇਖੋ ਅਜੇ ਤੱਕ ਉਹਦੇ ਉੱਪਰ ਕੋਈ ਡਿਸੀਜ਼ਨ ਨਹੀਂ ਦਿੱਤਾ ਗਿਆ। ਤੇ ਇਸ ਤੋਂ ਪਹਿਲਾਂ ਵੀ ਆਪਾਂ ਸ਼ਹੀਦ ਕਮਲਜੀਤ ਸਿੰਘ ਸੁਦਾਮ ਹੋਣਾ ਦਾ ਮਾਮਲਾ ਦੇਖਿਆ ਕਿ ਉੱਥੇ ਵੀ ਉਹ ਵਿਅਕਤੀ ਜਿਹੜੇ ਆ ਉਹਨਾਂ ਨੂੰ ਕੋਈ
ਕੋਈ ਸਜ਼ਾ ਨਹੀਂ, ਉਹ ਬਸ ਇਸੇ ਤਰ੍ਹਾਂ ਕੇਸ ਲੰਮਕੀ ਜਾ ਰਹੇ ਨੇ। ਹਾਂਜੀ ਜਾਂ ਜਿਹੜਾ ਮੁੱਢਲਾ ਕੇਸ ਸੀਗਾ ਸੌਦਾ ਸਾਹਿਬ ਦੇ ਖਿਲਾਫ ਜਿਹੜਾ ਬਠਿੰਡੇ ਦਰਜ ਹੋਇਆ ਸੀ, ਉਹਦੇ ਵਿੱਚ ਅਜੇ ਤੱਕ ਚਲਾਨ ਨਹੀਂ ਪੇਸ਼ ਹੋਇਆ, ਔਰ ਬਾਦਲ ਸਾਹਿਬ ਦੀ ਪੁਲਿਸ ਨੇ ਬਕਾਇਦਾ ਇਹ ਕੋਸ਼ਿਸ਼ ਕੀਤੀ ਕਿ ਉਸ ਕੇਸ ਦੇ ਵਿੱਚੋਂ ਉਹਦੀ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਦੇ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਇਸ ਚੀਜ਼ ਦਾ ਸਾਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਉੱਥੇ 2007 ਮਈ ਦੇ ਵਿੱਚ ਸਲਾਮਤਪੁਰੇ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਇਆ ਸੀ। ਉਹਦੇ ਵਿੱਚ ਸਰਦਾਰ ਜਸਪਾਲ ਸਿੰਘ ਮਨਸੂਰ ਮੇਰੇ ਮਿੱਤਰ ਵੀ ਨੇ ਤੇ ਵੈਸੇ ਵੀ ਸਾਡੇ ਨਾਲ ਫੈਡਰੇਸ਼ਨ ਦੇ ਵਿੱਚ ਰਹੇ, ਉਹਨਾਂ ਨੇ ਉੱਥੇ ਜਾ ਕੇ ਬਕਾਇਦਾ ਕੰਪਲੇਂਟ ਦਰਜ ਕੀਤੀ ਔਰ ਉਸ ਕੇਸ ਦੇ ਵਿੱਚ ਧਿਰ ਬਣੇ, ਜਿਹਦਾ ਕਰਕੇ ਉਹ ਕੇਸ ਅਜੇ ਤੱਕ ਚੱਲਦਾ ਰਹਿ ਸਕਿਆ। ਸੋ ਇਹ ਭਾਰਤੀ ਅਦਾਲਤਾਂ ਦਾ ਆਪਾਂ ਬੀਤਾ ਇਤਿਹਾਸ ਵੀ ਦੇਖੋ ਜੀ, ਜੇ ਦੇਖਦੇ ਆ ਸਾਨੂੰ 1978 ਦੇ ਸਾਕੇ ਦੀ ਗੱਲ ਆਪਾਂ ਸਾਰਿਆਂ ਨੂੰ ਪਤਾ ਕਿ ਉਹ ਨਿਰੰਕਾਰੀ ਕਾਂਡ ਵਾਪਰਿਆ, ਤੇਰਾ ਸਿੰਘ ਸ਼ਹੀਦ ਹੋਏ, ਉਹਨਾਂ ਦੇ ਵਿੱਚੋਂ ਵੀ ਸਾਰੇ ਬੰਦੇ ਜਿਹੜੇ ਸੀ ਉਹ ਬਰੀ ਕਰ ਦਿੱਤੇ ਗਏ। ਸੋ ਜੇ ਇਸ ਤਰ੍ਹਾਂ ਦਾ ਰਵੱਈਆ ਨਾ ਹੋਵੇ, ਕਾਨੂੰਨ ਦੇ ਦੋਹਰੇ ਮਾਪਦੰਡ ਨਾ ਹੋਣ, ਫਿਰ ਤਾਂ ਗੱਲ ਹੀ ਕੀ ਹੈ, ਫਿਰ ਤੱਕ ਅੱਧੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਹੱਲ ਹੋ ਸਕਦੀਆਂ ਕਿਸੇ ਲੈਵਲ ਤੱਕ। ਪਰ ਨਹੀਂ, ਇਹ ਇੱਥੇ ਬਿਲਕੁਲ ਕਾਨੂੰਨ ਦਾ ਦੋਹਰਾ ਮਾਪਦੰਡ ਹੈ। ਸਿੱਖਾਂ ਦੇ ਲਈ ਹੋਰ ਕਾਨੂੰਨ ਹੈ। ਸਾੜ ਫੂਕ ਦੇ ਮਾਮਲੇ ਜਿਹੜੀ ਇੱਕ ਕਤਲ ਤੋਂ ਬਾਅਦ ਹੁੰਦੀ, ਉਸ ਮਾਮਲੇ 'ਚ ਤੁਸੀਂ 7 ਬੰਦਿਆਂ ਨੂੰ ਸਜ਼ਾ ਕਰ ਦਿੰਦੇ ਹੋ, ਤੇ ਜਿਹੜਾ ਕਤਲ ਹੋਇਆ ਉਹਦੇ ਵਿੱਚ ਅਜੇ ਤੱਕ ਡਿਸੀਜ਼ਨ ਨਹੀਂ ਆਇਆ। ਇੰਨਾ ਲੰਬਾ ਸਮਾਂ ਉਹਨੂੰ ਲਮਕਾਉਣਾ ਜਾਂ ਉਹਨਾਂ ਬੰਦਿਆਂ ਨੂੰ ਜ਼ਮਾਨਤਾਂ ਦੇ ਉੱਪਰ ਛੱਡੀ ਰੱਖਣਾ, ਇਹ ਸਾਰੀ ਗੱਲਬਾਤ ਆਪਣੇ ਸਾਹਮਣੇ ਕਾਨੂੰਨ ਦਾ ਦੋਹਰਾ ਮਾਪਦੰਡ ਹੀ ਮੈਂ ਇਹਨੂੰ ਕਹਿ ਸਕਦਾ ਜੀ। ਮੰਦਭਾਗੀ ਗੱਲ ਹੈ ਜੀ। ਬਿਲਕੁਲ। ਤੇ ਵੀਰ ਜੀ, ਇੱਕ ਹੋਰ ਕੇਸ ਸਾਹਮਣੇ ਆਇਆ ਕਿ ਜਿਸ ਤਰ੍ਹਾਂ ਗੁਜਰਾਤ ਦੇ ਕੱਛ ਇਲਾਕੇ ਦੇ 1000 ਤੋਂ ਜ਼ਿਆਦਾ ਸਿੱਖ ਕਿਸਾਨ ਪਰਿਵਾਰਾਂ ਨੂੰ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਉਜਾੜਿਆ ਜਾ ਰਿਹਾ ਹੈ, ਤੇ ਕੋਈ ਜਥੇਬੰਦੀਆਂ ਵੀ ਹੈਲਪ ਨਹੀਂ ਕਰ ਰਹੀ ਤੇ ਕੋਈ ਮੀਡੀਆ ਵੀ ਇਸ ਨੂੰ ਕਵਰ ਨਹੀਂ ਕਰ ਰਿਹਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਦੇਖੋ, ਮੀਡੀਆ ਤਾਂ ਇਸ ਚੀਜ਼ ਨੂੰ ਕਵਰ ਕਰ ਰਿਹਾ, ਜਿਹੜਾ ਹਿੰਦੁਸਤਾਨ ਦਾ ਮੇਨ ਸਟ੍ਰੀਮ ਮੀਡੀਆ ਆ ਉਹ ਵੀ ਇਸ ਗੱਲ ਦੇ ਉੱਪਰ ਚਰਚਾ ਕਰ ਰਿਹਾ। ਬਹੁਤਾ ਨਰਿੰਦਰ ਮੋਦੀ ਦੇ ਮਾਮਲੇ ਦੇ ਵਿੱਚ ਜਿਹੜੀ ਗੱਲਬਾਤ ਇਹ ਸਾਹਮਣੇ ਆ ਸਕੀ ਆ, ਇਹਦਾ ਇੱਕ ਕਨੈਕਸ਼ਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਾਲ ਵੀ ਬਣਦਾ। ਪਰ ਇਹ ਮੁੱਦਾ ਸਾਡੇ ਲਈ ਅਹਿਮ ਨਹੀਂ ਹੈਗਾ ਕਿ ਇਹ ਗੱਲ ਕਿਉਂ ਸਾਹਮਣੇ ਆ ਰਹੀ ਹੈ। ਸਾਡੇ ਲਈ ਤਾਂ ਇਹੀ ਗੱਲ ਅਹਿਮ ਹੈ ਕਿ ਇਹ ਗੱਲ ਵਾਪਰ ਕਿਉਂ ਰਹੀ ਹੈ। ਇਸ ਤੋਂ ਪਹਿਲਾਂ ਵੀ ਆਪਾਂ ਜੇਕਰ ਤੁਹਾਨੂੰ ਯਾਦ ਹੋਵੇ 2004 ਦੇ ਕਰੀਬ ਉੱਤਰਾਖੰਡ ਦੇ ਵਿੱਚੋਂ ਵੀ ਸਿੱਖਾਂ ਦਾ ਇਸੇ ਤਰ੍ਹਾਂ ਹੀ ਉਜਾੜਾ ਕੀਤਾ ਗਿਆ। ਤੇ 47 ਤੋਂ ਬਾਅਦ ਜਿਹੜੇ ਪਾਕਿਸਤਾਨ ਤੋਂ ਸਿੱਖ ਉੱਜੜ ਕੇ ਆਏ ਸੀ, ਉਹਨਾਂ ਨੂੰ ਉੱਥੇ ਇੱਕ ਫਾਰਮ ਦੇ ਵਿੱਚ, ਐਸਕੌਰ ਫਾਰਮ ਦੇ ਵਿੱਚ ਬਸਾਇਆ ਗਿਆ। ਉਹਨਾਂ ਨੇ ਬਕਾਇਦਾ ਉਸ ਜ਼ਮੀਨ ਨੂੰ ਆਬਾਦ ਕੀਤਾ। ਬਾਅਦ ਦੇ ਵਿੱਚ ਗਵਰਨਮੈਂਟ ਨੇ ਰਾਤ ਨੂੰ ਜਾ ਕੇ ਬਲਡੋਜ਼ਰਾਂ ਦੇ ਨਾਲ ਉਹਨਾਂ ਦੇ ਘਰ ਢਾਹ ਦਿੱਤੇ ਔਰ ਉਹਨਾਂ ਨੂੰ ਉੱਥੋਂ ਕੱਢ ਦਿੱਤਾ। ਉਦੋਂ ਵੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਤਾਂ ਜੇਕਰ ਕੋਈ ਸਿੱਖਾਂ ਦੀ ਹਾਲ ਦੀ ਘੜੀ ਨੁਮਾਇੰਦਾ ਧਿਰ ਜਿਹਨੂੰ ਕੋਈ ਇੰਡੀਅਨ ਗਵਰਨਮੈਂਟ ਮਾਨਤਾ ਦਿੰਦੀ ਆ, ਉਹ ਤਾਂ ਦੇਖੋ ਇਹ ਬਾਦਲ ਸਾਹਿਬ ਹੀ ਨੇ। ਔਰ ਉਸ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਢੁਕਵੀਂ ਕਾਰਵਾਈ ਕਰਾਂਗੇ, ਹੈਲੀਕਾਪਟਰਾਂ ਦੇ ਦੌਰੇ ਵੀ ਕੀਤੇ, ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ। ਔਰ ਨਰਿੰਦਰ ਮੋਦੀ ਦੇ ਨਾਲ ਇਹਨਾਂ ਦੀ ਜਿਹੜੀ ਸਾਂਝ ਹੈ ਉਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਹੈ। ਔਰ ਜਿਹੜਾ ਬੀਜੇਪੀ ਦੇ ਨਾਲ ਰਿਸ਼ਤਾ ਹੈ ਵਾਰ-ਵਾਰ ਕਹਿੰਦੇ ਨੇ ਸਾਡਾ ਹੈਗਾ ਆ, ਉਹ ਵੀ ਸਾਰਿਆਂ ਦੇ ਸਾਹਮਣੇ ਹੈ। ਇਸ ਹਾਲਾਤ ਦੇ ਵਿੱਚ ਤਾਂ ਇਹ ਹੈ ਕਿ ਉਹਨਾਂ ਸਿੱਖਾਂ ਦਾ ਤਾਂ ਰੱਬ ਹੀ ਰੱਖਾ ਹੈ। ਜਿਸ ਤਰ੍ਹਾਂ ਦੇ ਨਾਲ ਪਾਵਰਫੁਲ ਹੋ ਕੇ ਨਰਿੰਦਰ ਮੋਦੀ ਐਜ਼ ਏ ਪਰਸਨੈਲਿਟੀ ਇੰਡੀਅਨ ਸਿਸਟਮ ਦੇ ਵਿੱਚ ਉੱਭਰਿਆ, ਗੁਜਰਾਤ ਵਰਗਾ ਕਤਲੇਆਮ ਹੋਣ ਦੇ ਬਾਵਜੂਦ, ਇੰਟਰਨੈਸ਼ਨਲ ਲੈਵਲ ਤੇ ਉਹਦੀ ਛਵੀ ਖਰਾਬ ਹੋਣ ਦੇ ਬਾਵਜੂਦ, ਆਪਾਂ ਸਾਰਿਆਂ ਨੂੰ ਪਤਾ ਕਿ ਅਮਰੀਕਾ ਉਹਨੂੰ ਵੀਜ਼ਾ ਨਹੀਂ ਦੇ ਰਿਹਾ ਉਸ ਕਤਲੇਆਮ ਦਾ ਕਰਕੇ, ਪਰ ਉਹਦੇ ਬਾਵਜੂਦ ਜਿਸ ਤਰ੍ਹਾਂ ਉਹ ਉੱਭਰ ਰਿਹਾ ਜਾਂ ਉਹਨੂੰ ਉਭਾਰਿਆ ਜਾ ਰਿਹਾ ਇੱਕ ਖਾਸ ਪਰਪਸ ਦਾ ਕਰਕੇ, ਔਰ ਜਿਸ ਤਰ੍ਹਾਂ ਸਿੱਖਾਂ ਦੀ ਜਿਹੜੀ ਨੁਮਾਇੰਦਾ ਧਿਰ ਇਸ ਸਿਸਟਮ ਦੇ ਵਿੱਚ, ਮੈਨੂੰ ਕੋਈ ਗੁਰੇਜ਼ ਨਹੀਂ ਹੈ ਇਹ ਗੱਲ ਕਹਿਣ ਤੋਂ, ਹਾਲਾਂਕਿ ਉਹ ਨੁਮਾਇੰਦਗੀ ਸਹੀ ਤਰਜਮਾਨੀ ਨਹੀਂ ਕਰਦੇ, ਪਰ ਇਹ ਸਿਸਟਮ ਤਾਂ ਉਹਨਾਂ ਨੂੰ ਹੀ ਮਾਨਤਾ ਦਿੰਦਾ ਨਾ ਕਿ ਇਹੀ ਸਿੱਖਾਂ ਦੀ ਨੁਮਾਇੰਦਾ ਧਿਰ ਹੈ। ਜਿਸ ਤਰ੍ਹਾਂ ਉਹਨਾਂ ਨੇ ਮਤਲਬ ਇੱਕ ਬਲਾਈਂਡਲੀ ਨਰਿੰਦਰ ਮੋਦੀ ਨੂੰ ਸਪੋਰਟ ਤੇ ਉਹਨੂੰ ਫੋਲੋ ਕਰਨ ਦਾ ਤਹਈਆ ਕੀਤਾ ਹੋਇਆ, ਉਸ ਮਾਮਲੇ ਦੇ ਵਿੱਚ ਗੁਜਰਾਤ ਦੇ ਸਿੱਖਾਂ ਦੀ ਜਿਹੜੀ ਫਲਾਈਟ ਆ ਉਹਦੇ ਵੱਲ ਨਹੀਂ ਇਹਨਾਂ ਨੇ ਧਿਆਨ ਦੇਣਾ। ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਇਸ ਤੋਂ ਪਹਿਲਾਂ ਵੀ ਐਸਕੌਰਟ ਫਾਰਮ ਦਾ ਮਾਮਲਾ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਸਾਹਮਣੇ ਰਿਹਾ ਆ। ਸਾਡੀ ਤਰਾਸਦੀ ਹੈ ਕਿ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਵਾਪਰ ਰਿਹਾ, ਔਰ ਪਹਿਲਾਂ ਵੀ ਵਾਪਰਿਆ, ਹੁਣ ਵੀ ਵਾਪਰ ਰਿਹਾ ਹੈ। ਹਾਂ, ਇਸ ਮਾਮਲੇ 'ਚ ਜਿਹੜੀਆਂ ਆਪਣੀਆਂ ਪੰਥਕ ਧਿਰਾਂ ਨੇ ਇਹ ਜ਼ਰੂਰ ਹੈ ਕਿ ਕੁਛ ਨਾ ਕੁਛ ਯਤਨ ਜਿਹੜੇ ਆ ਉਹ ਕਰਨੇ ਚਾਹੀਦੇ ਨੇ, ਪਰ ਉਹਨਾਂ ਦੀਆਂ ਵੀ ਆਪਣੀਆਂ ਲਿਮਿਟੇਸ਼ਨਸ ਹੈਗੀਆਂ ਨੇ, ਸਾਨੂੰ ਉਹ ਗੱਲ ਵੀ ਧਿਆਨ 'ਚ ਰੱਖਣੀ ਚਾਹੀਦੀ। ਬਿਲਕੁਲ। ਤੇ ਵੀਰ ਜੀ, ਇੱਥੇ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਸਾਨੂੰ ਇਸੇ ਤਰ੍ਹਾਂ ਲਾਈਨ ਤੇ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਇਸ ਤਰ੍ਹਾਂ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ।
So viewers, time for a short break. Keep watching News TV 84 The Now. We'll be right back after a short break.